ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 3 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਇਸਲਾਮਾਬਾਦ ਤੋਂ ਹੈ। ਖਬਰ ਇਹ ਹੈ ਜੀ ਕਿ ਰਮਜ਼ਾਨ ਤੋਂ ਬਾਅਦ ਪੀਟੀਆਈ ਦੇ ਅੰਦਰ ਮਜ਼ੀਦ ਤੋੜ-ਫੋੜ ਕਰਨੀ ਹੈ, ਭੰਨ ਤਰੋੜ ਕਰਨੀ ਹੈ ਮਤਲਬ, ਤੇ ਇੱਕ ਫਾਰਵਰਡ ਬਲਾਕ ਜਿਹੜਾ ਉਹ ਸਾਹਮਣੇ ਲਿਆਉਣਾ, ਮਤਲਬ ਲੋਟਿਆਂ ਦਾ ਇੱਕ ਇਜਤਮਾ ਕਰਕੇ, ਇਕੱਠ ਕਰਕੇ ਤੇ ਇੱਕ ਨੁੱਕਰ ਜੀ ਕੱਢਣੀ ਹੈ ਤੇ ਉਹ ਪੀਟੀਆਈ ਦੇ ਵਿੱਚ ਇੱਕ ਤਫਰਕਾ ਪਾਉਣਾ ਹੈ, ਇੱਕ ਨਵਾਂ ਗਰੁੱਪ ਲਾਂਚ ਕਰਨਾ ਹੈ ਲੋਟਿਆਂ ਦਾ। ਇਹ ਖਬਰ ਹੈ। ਅੱਛਾ, ਇਹ ਖਬਰ ਜਿਹੜੀ ਹੈ ਕੁਝ ਟਾਊਟ ਸਾਫੀਆਂ ਨੇ ਵੀ ਦਿੱਤੀ ਹੈ ਤੇ ਉਹਦੇ ਨਾਲ ਕੋਈ ਜ਼ਰਾ ਮੇਰਾ ਖਿਆਲ ਥੋੜ੍ਹਾ ਜਿਹਾ ਸਮਾਂ ਨਹੀਂ ਬੰਨਿਆ, ਜਾਂ ਉਹਨਾਂ ਕੋਲੋਂ ਵੱਜਿਆ ਨਹੀਂ, ਜਾਂ ਉਹ ਬਣ ਨਹੀਂ ਸਕੇ, ਜਾਂ ਤੁਸੀਂ ਅੱਗੋਂ ਕਬੂਲੀ ਨਹੀਂ ਇਹ ਖਬਰ। ਤੇ ਫਿਰ ਹੁਣ ਬੈਰਿਸਟਰ ਅਕੀਲ ਸਾਹਿਬ ਜਿਹੜੇ ਨੇ, ਜਿਨ੍ਹਾਂ ਨੂੰ ਹੁਣ ਮੇਰਾ ਖਿਆਲ ਵਜ਼ੀਰ ਵੀ ਬਣਾਇਆ, ਉਹਨਾਂ ਦੇ ਜ਼ਿੰਮੇ ਕੰਮ ਲੱਗਾ ਵੀ ਤੁਸੀਂ ਜਾ ਕੇ ਇਹ ਆਪਣਾ ਮੀਡੀਆ ਦੇ ਉੱਤੇ ਦੱਸੋ ਕਿ ਅਸੀਂ ਇੱਕ ਲੋਟਿਆਂ ਦਾ ਗਰੁੱਪ ਪੀਟੀਆਈ 'ਚ ਬਣਾਉਣ ਲੱਗੇ ਹਾਂ ਤੇ ਪੀਟੀਆਈ ਨੂੰ ਅਸੀਂ ਤੋੜ ਦੇਣਾ। ਅੱਛਾ ਜੀ, ਅੱਛਾ ਹੁਣ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਨਹੀਂ? ਪਹਿਲੇ ਤਾਂ ਗੱਲ ਕਰ ਲੈਂਦੇ ਖਬਰ ਕੀ ਹੈ। ਖਬਰ ਇਹ ਦਿੰਦੇ ਨੇ ਬਾਰ-ਬਾਰ ਕਿ ਜੀ ਰਿਆਜ਼ ਫਤਿਆਣਾ ਸਾਹਿਬ, ਜੋ ਮੀਡੀਆ ਰਿਪੋਰਟ ਕਰ ਰਿਹਾ, ਜ਼ਰੂਰੀ ਨਹੀਂ ਕਿ ਇਹ ਕੰਮ ਇਸੇ ਤਰ੍ਹਾਂ ਹੋਵੇ ਜਾਂ ਇਹਦੇ 'ਚ ਕੋਈ ਹਕੀਕਤ ਹੋਵੇ ਜਾਂ ਨਾ ਹੋਵੇ, ਇਹ ਮੈਂ ਨਹੀਂ ਕਹਿ ਰਿਹਾ ਕਿ ਇਹਦੇ 'ਚ ਹਕੀਕਤ ਹੈ। ਮੈਂ ਸਿਰਫ ਤੁਹਾਨੂੰ ਦੱਸ ਰਿਹਾ ਜੋ ਇਸ ਵੇਲੇ ਮੀਡੀਆ 'ਚ ਰਿਪੋਰਟ ਹੋ ਰਿਹਾ। ਮੀਡੀਆ 'ਤੇ ਰਿਪੋਰਟ ਇਹ ਹੋ ਰਿਹਾ ਕਿ ਰਿਆਜ਼ ਫਤਿਆਣਾ ਸਾਹਿਬ ਦੀ, ਔਰ ਕੋਈ ਕਹਿੰਦਾ ਨਹੀਂ ਰਿਆਜ਼ ਫਤਿਆਣਾ ਸਾਹਿਬ ਨਹੀਂ ਕਿਸੇ ਹੋਰ ਦੀ ਕਿਆਦਤ ਦੇ ਵਿੱਚ, ਕੋਈ ਆਂਦਾ ਨਹੀਂ ਰਿਆਜ਼ ਫਤਿਆਣਾ ਸਾਹਿਬ ਦੀ ਕਿਆਦਤ ਦੇ ਵਿੱਚ ਇਹ ਜਨਾਬ ਇੱਕ ਲੋਟਿਆਂ ਦਾ ਗਰੁੱਪ ਬਣਾਉਣਾ ਔਰ ਇਹਨੇ ਪੀਟੀਆਈ ਨੂੰ ਤੋੜ ਦੇਣਾ। ਅੱਛਾ, ਇਹ ਹੋਣਾ ਹੈ ਨਹੀਂ, ਇਹ ਗੱਲ ਸੱਚ ਹੈ ਨਹੀਂ, ਇਹਨੂੰ ਜ਼ਰਾ ਇੱਕ ਮਿੰਟ ਵਾਸਤੇ ਪਾਸੇ ਤੇ ਰੱਖ ਦਿੰਦੇ। ਲੇਕਿਨ ਪਹਿਲਾਂ ਇਹ ਗੱਲ ਕਰ ਲੈਂਦੇ ਹਾਂ ਕਿ ਕਿਆ ਪੀਟੀਆਈ ਦੇ ਵਿੱਚੋਂ ਕੋਈ ਲੋਟਾ ਗਰੁੱਪ ਬਣੇ ਤੇ ਉਹਨੂੰ ਕੋਈ ਕਾਮਯਾਬੀ ਹੋ ਸਕਦੀ ਹੈ? ਜਵਾਬ ਮੈਂ ਤੁਹਾਨੂੰ ਸਿੱਧਾ ਪੱਧਰਾ ਦੱਸ ਦਿੰਦਾ ਵੀ ਨਹੀਂ। ਅੱਛਾ, ਤੁਸੀਂ ਸੋਚੋਗੇ ਵੀ ਉਹ ਕਿਉਂ? ਉਹ ਉਸ ਵੇਲੇ ਹਮੇਸ਼ਾ ਇਸ ਚੀਜ਼ ਦੀ ਇਹਦਾ ਫਾਇਦਾ ਹੁੰਦਾ ਹੈ ਜਾਂ ਇਹਦਾ ਕੋਈ ਇਹ ਗੱਲ ਕਿਸੇ ਤੋੜ ਚੜ੍ਹ ਸਕਦੀ ਹੈ ਜਾਂ ਇਹ ਗੱਲ ਕਿਸੇ ਬੰਦੇ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਦੇ ਸਕਦੀ ਹੈ ਜਦੋਂ ਇਲੈਕਟੇਬਲਸ ਦੀ ਸਿਆਸਤ ਹੋ ਰਹੀ ਹੋਵੇ। ਮਤਲਬ ਅਗਰ ਤੁਹਾਡੇ ਕੋਲ ਕਾਫੀ ਸਾਰੇ ਇਲੈਕਟੇਬਲ ਹੋਣ, ਕੋਈ ਵਿਹਾੜੀ ਤੋਂ ਹੋਵੇ, ਕੋਈ ਮੁਲਤਾਨ ਤੋਂ ਹੋਵੇ, ਕੋਈ ਸਵਾਬੀ ਤੋਂ ਹੋਵੇ, ਕੋਈ ਬੰਨੂ ਤੋਂ ਹੋਵੇ, ਕੋਈ ਜਾਮਸ਼ੋਰੋ ਤੋਂ ਹੋਵੇ, ਜਦੋਂ ਤੁਹਾਡੇ ਕੋਲ ਇਲੈਕਟੇਬਲਸ ਹੋਣ ਤੇ ਉਹਨਾਂ ਦੇ ਵਿੱਚੋਂ ਅਗਰ ਇੱਕ ਵੱਡਾ ਗਰੁੱਪ ਤੁਸੀਂ ਤੋੜ ਲਾਓ ਤੇ ਫਿਰ ਜ਼ਾਹਿਰ ਹੈ ਕਿਉਂਕਿ ਉਹ ਤਗੜੇ ਕੈਂਡੀਡੇਟ ਹੁੰਦੇ ਨੇ, ਉਹਨਾਂ ਦਾ ਆਪਣਾ 25-25, 30-30, 40-40, 50-50 ਹਜ਼ਾਰ ਵੋਟ ਜਿਹੜਾ ਹੁੰਦਾ ਹੈ ਹਲਕਿਆਂ ਦੇ ਵਿੱਚ, ਉਹਨਾਂ ਨੂੰ ਜਦੋਂ ਤੁਸੀਂ ਤੋੜ ਲੈਂਦੇ ਹੋ ਅਤੇ ਫਿਰ ਉਹ ਇੱਕ ਐਸਾ ਗਰੁੱਪ ਬਣ ਜਾਂਦਾ ਜਿਹੜਾ ਪਾਰਟੀ ਨੂੰ ਕਮਜ਼ੋਰ ਕਰ ਲੈਂਦਾ। ਅੱਛਾ, ਅਮੂਮੀ ਤੌਰ ਤੇ ਜਿਸ ਵੇਲੇ ਤੁਸੀਂ ਫਾਰਵਰਡ ਬਲਾਕ ਬਣਾਉਂਦੇ ਹੋ ਤੇ ਉਹ ਜਿਹੜੀ ਹਕੂਮਤ ਹੁੰਦੀ ਹੈ ਉਹਨੂੰ ਸੁੱਟ ਲੈਂਦੇ ਹੋ, ਜਾਂ ਜਿਹੜੀ ਕੋਈ ਤਗੜੀ ਅਪੋਜੀਸ਼ਨ ਹੁੰਦੀ ਹੈ ਉਹਦੇ 'ਚੋਂ ਫਾਰਵਰਡ ਬਲਾਕ ਬਣਾ ਕੇ ਤੇ ਅਪੋਜੀਸ਼ਨ ਦੇ ਵਿੱਚੋਂ ਤੁਸੀਂ ਜਾਨ ਕੱਢ ਲੈਂਦੇ ਹੋ, ਜਾਂ ਉਹਨਾਂ ਦੇ ਵਿੱਚੋਂ ਜਿਹੜੀ ਇਫੈਕਟਿਵਨੈਸ ਹੁੰਦੀ ਹੈ ਉਹਨੂੰ ਮਾਈਨਸ ਕਰ ਲੈਂਦੇ ਹੋ। ਹੁਣ ਆ ਜਾਂਦੇ ਇਮਰਾਨ ਖਾਨ ਸਾਹਿਬ ਵਾਲੇ ਮਾਮਲੇ ਦੇ ਵਿੱਚ। ਹੁਣ ਇਮਰਾਨ ਖਾਨ ਸਾਹਿਬ ਨੇ ਤਾਂ ਇਸ ਵਾਰੀ ਖੰਭਿਆਂ ਨੂੰ ਵੋਟ ਦਿੱਤੀ ਤੇ ਉਹ ਜਿੱਤੇ ਨੇ। ਬੜੇ ਬੜੇ ਇਲੈਕਟੇਬਲਸ, ਇਹ ਮੈਂ ਤੁਹਾਨੂੰ ਨਾਂ ਨਹੀਂ ਮੈਂ ਲੈਂਦਾ, ਲੇਕਿਨ ਪਾਕਿਸਤਾਨ ਦੇ ਜਿਹੜੇ ਤੁਸੀਂ ਆਖੋ ਨਾ ਕਿ ਜੀ 5 ਵੱਡੇ ਇਲੈਕਟੇਬਲ ਜਿਹੜੇ ਨੇ, ਉਹਨਾਂ ਦੇ ਵਿੱਚੋਂ ਕਮ ਅਜ਼ ਕਮ 2 ਤੋਂ 3 ਨਾਲ ਮੇਰੀ ਗੱਲ ਹੋਈ ਹੈ ਜਿਹਨੇ ਇਮਰਾਨ ਖਾਨ ਸਾਹਿਬ ਦੀ ਟਿਕਟ ਦੇ ਉੱਤੇ ਉਹਨਾਂ ਨੇ ਖੁਦ ਜਾਂ ਉਹਨਾਂ ਦੇ ਘਰ 'ਚੋਂ ਕਿਸੇ ਨੇ ਇਲੈਕਸ਼ਨ ਲੜਿਆ। ਉਹਨਾਂ ਕੋਲੋਂ ਮੈਂ ਪੁੱਛਿਆ ਵੀ ਹਾਂਜੀ ਸੁਣਾਓ, ਉਹਨਾਂ ਕਿਹਾ ਜੀ ਸਾਰੀ ਉਮਰ ਸਾਡਾ 40-50 ਹਜ਼ਾਰ ਜਾਂ 30 ਹਜ਼ਾਰ ਵੋਟ ਘਰੋਂ ਲੈ ਕੇ ਚੱਲੀਦਾ ਸੀ, ਇਸ ਵਾਰੀ ਕੋਈ ਵੋਟ ਸਾਡਾ ਨਹੀਂ ਸੀ, ਲੋਕੀ ਸਾਡੇ ਮੂੰਹ ਤੇ ਆਖਦੇ ਸਨ ਵੀ ਇਮਰਾਨ ਖਾਨ ਦੀ ਟਿਕਟ ਹੈ ਤੇ ਦੇਵਾਂਗੇ ਵੋਟ, ਨਹੀਂ ਟਿਕਟ ਤੇ ਤੁਹਾਨੂੰ ਵੋਟ ਨਹੀਂ ਦੇਵਾਂਗੇ। ਹੁਣ ਜਿਸ ਵੇਲੇ ਵੋਟ ਹੀ ਕੋਈ ਨਹੀਂ ਕਿਸੇ ਦਾ, ਵੋਟ ਹੈ ਹੀ ਸਿਰਫ ਇਮਰਾਨ ਖਾਨ ਦਾ ਤੇ ਆਵਾਮ ਦਾ, ਇਹ ਰਿਸ਼ਤਾ ਹੀ ਡਾਇਰੈਕਟ ਹੈ ਤੇ ਉਹਦੇ 'ਚ ਇਲੈਕਟੇਬਲ ਤੇ ਵਿਚਾਰਾ ਰਹਿ ਹੀ ਨਾ ਗਿਆ ਤੇ ਇੱਕ ਤੇ ਚੀਜ਼ ਇਹ ਹੋ ਗਈ। ਅੱਛਾ, ਹੁਣ ਦੂਸਰੇ ਪਾਸੇ ਆ ਜਾਂਦੇ। ਦੂਸਰੇ ਪਾਸੇ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਉਹ ਤਾਂ ਉਦੋਂ ਹੋਏਗਾ ਨਾ ਜਿਸ ਵੇਲੇ ਇਲੈਕਸ਼ਨ ਹੋਏਗਾ, ਉਦੋਂ ਗੱਲ ਡਿਸਕਸ ਹੋਏਗੀ। ਇਹ ਤੇ ਫਾਰਵਰਡ ਬਲਾਕ ਪਹਿਲਾਂ ਬਣਨ ਡਿਆ, ਜਿਹੜਾ ਪਿਛਲਾ ਇਲੈਕਸ਼ਨ ਹੋਇਆ ਉਹਦਾ ਇਹ ਤੇ ਭੰਨ ਤਰੋੜ ਪਹਿਲਾਂ ਹੋਣ ਡਈ। ਅੱਛਾ, ਇਹ ਤੇ ਡਿਸਾਈਡ ਹੋ ਗਿਆ ਕਿ ਵੋਟ ਬੈਂਕ ਦੇ ਵਿੱਚ ਤੇ ਕੋਈ ਭੰਨ ਤਰੋੜ ਨਹੀਂ ਹੋ ਸਕਦੀ। ਜਦੋਂ ਵੀ ਇਲੈਕਸ਼ਨ ਆਏਗਾ ਇਮਰਾਨ ਖਾਨ ਜਿਹਦੇ ਮੋਢੇ ਤੇ ਥਾਪੀ ਮਾਰੇਗਾ ਉਹ ਜਿੱਤੇਗਾ, ਉਹ ਭਾਵੇਂ ਖੰਭਾ ਹੋਵੇ, ਭਾਵੇਂ ਕਿਸੇ ਦਾ ਡਰਾਈਵਰ ਹੋਵੇ, ਭਾਵੇਂ ਕਿਸੇ ਦਾ ਮਾਲਕ ਹੋਵੇ, ਜਿਹੜਾ ਕੋਈ ਮਰਜ਼ੀ ਹੋਵੇ, ਜਿਹਨੂੰ ਇਮਰਾਨ ਖਾਨ ਨੇ ਕਹਿ ਦਿੱਤਾ ਟਿਕਟ ਦੇਤੀ, ਆਵਾਮ ਨੇ ਉਹਨੂੰ ਵੋਟ ਦੇਣੇ ਨੇ। ਇਹ ਚੀਜ਼ ਤੇ ਡਿਸਾਈਡ ਹੋ ਗਈ ਕਿ ਭੰਨ ਤਰੋੜ ਵੋਟ ਦੇ ਵਿੱਚ ਨਹੀਂ ਹੋ ਸਕਦੀ, ਪਾਰਟੀ 'ਚ ਨਹੀਂ ਹੋ ਸਕਦੀ। ਹਾਂ, ਹੁਣ ਇੱਥੋਂ ਤੱਕ ਕੰਮ ਆ ਗਿਆ ਕਿ ਫਾਰਵਰਡ ਬਲਾਕ ਬਣਾ ਕੇ ਤੇ ਹਕੂਮਤ ਦੇ ਵਿੱਚ ਭੰਨ ਤਰੋੜ ਹੋ ਸਕਦੀ ਹੈ ਜਾਂ ਅਸੈਂਬਲੀ 'ਚ ਹੋ ਸਕਦੀ ਹੈ। ਅੱਛਾ, ਹੁਣ ਇਹਨੂੰ ਵੇਖ ਲੈਂਦੇ। ਹੁਣ ਅਗਰ ਭੰਨ ਤਰੋੜ ਕਰਨ ਵਾਸਤੇ ਇੱਕ ਫਾਰਵਰਡ ਬਲਾਕ ਬਣਾਇਆ ਜਾਂਦਾ ਹੈ ਤੇ ਮੈਨੂੰ ਦੱਸੋ ਵੀ ਇਮਰਾਨ ਖਾਨ ਕੋਲ ਕਿਹੜੀਆਂ ਇਸਲਾਮਾਬਾਦ 'ਚ ਪਹਿਲਾਂ ਵਜ਼ਾਰਤਾਂ ਤੇ ਮਸ਼ਾਰਤਾਂ ਨੇ? ਇਮਰਾਨ ਖਾਨ ਕੋਲ ਕਿਹੜਾ ਐਸਾ ਇਕਤਦਾਰ ਹੈ ਜਿਹੜਾ ਤੁਸੀਂ ਖੋਹ ਲੈਣਾ ਵਿੱਚੋਂ ਫਾਰਵਰਡ ਬਲਾਕ ਬਣਾ ਕੇ? ਅੱਛਾ, ਤੁਸੀਂ ਆਖੋਗੇ ਕਿ ਅਪੋਜੀਸ਼ਨ ਹੈ ਜਨਾਬ। ਮੈਨੂੰ ਦੱਸੋ ਵੀ ਜੇ ਅਪੋਜੀਸ਼ਨ 'ਚ ਵੀ ਤੁਸੀਂ ਫਾਰਵਰਡ ਬਲਾਕ ਬਣਵਾ ਲਓਗੇ ਤੇ ਪਹਿਲਾਂ ਇਮਰਾਨ ਖਾਨ ਦੀ ਜਿਹੜੀ ਸਿਆਸਤ ਹੈ ਉਹ ਕੀ ਅਸੈਂਬਲੀਆਂ ਦੇ ਅੰਦਰ ਚੱਲਣ ਰਹੀ?
ਅਸੈਂਬਲੀਆਂ ਦੇ ਮੈਂ ਆਏ ਦਿਨ ਜਿਹੜਾ ਆਪਣੇ ਸੱਜਣ ਦੋਸਤ ਭਰਾ ਨੇ ਮੇਰੇ ਸਾਰੇ ਗੁੱਸਾ ਵੀ ਕਰਦੇ ਨੇ ਮੇਰੀਆਂ ਗੱਲਾਂ ਦਾ ਜ਼ਾਹਿਰ ਹੈ, ਜਿਸ ਵੇਲੇ ਮੈਂ ਤਨਕੀਦ ਕਰਦਾ ਤੇ ਕਿ ਅਸੈਂਬਲੀ 'ਚ ਇਹ ਹੋਣਾ ਚਾਹੀਦਾ ਸੀ, ਇਹ ਹੋਣਾ ਚਾਹੀਦਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਦਰ ਜ਼ਰਦਾਰੀ ਨੇ ਉਹਨਾਂ ਦੇ ਕੋਲੋਂ ਸਾਲ ਦੀ ਕਾਰਕਰਦਗੀ ਮੰਗ ਲਈ ਹੈ। ਸਦਰ ਜ਼ਰਦਾਰੀ ਨੇ ਕਿਉਂਕਿ ਮੁਸ਼ਤਰਕਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਖਿਤਾਬ ਕਰਨਾ, ਉਹਨੇ ਉਹਨਾਂ ਦੇ ਕੋਲੋਂ, ਸਦਰ ਸਾਹਿਬ ਨੇ ਉਹਨਾਂ ਦੇ ਕੋਲੋਂ ਮੰਗ ਲਈ ਹੈ ਕਿ ਆਪਣੀ ਪੂਰੇ ਸਾਲ ਦੀ ਕਾਰਕਰਦਗੀ ਦਿਓ। ਸਾਡਾ ਨਾ ਕੋਈ ਵਾਈਟ ਪੇਪਰ ਛਪਿਆ, ਨਾ ਅਸੀਂ ਕੋਈ ਉੱਥੇ ਧਮਾਲ ਪਾਈ, ਨਾ ਹੀ ਪੰਜਾਬ ਦੇ ਵਿੱਚ ਅਸੀਂ ਕੋਈ ਟਫ ਟਾਈਮ ਦਿੱਤਾ ਮਰੀਮ ਸਾਹਿਬਾਂ ਨੂੰ। ਉੱਥੇ ਵੀ ਉਹਨਾਂ ਨੂੰ ਖਾਲੀ ਕੱਲੀਆਂ ਹੀ ਭੱਜ ਰਹੀਆਂ ਨੇ। ਉਹ ਮੇਰਾ ਮਤਲਬ ਨੰਬਰ 1 ਹੀ ਆਉਣਗੀਆਂ ਨਾ, ਕਿਉਂਕਿ ਇਕੱਲੇ ਹੀ ਭੱਜ ਰਹੇ ਨੇ, ਮੁਕਾਬਲੇ ਤੇ ਕੋਈ ਹੈ ਨਹੀਂ ਨਾ। ਉੱਥੇ ਸਾਡੇ MP ਸਾਰੇ ਜਿਹੜੇ ਨੇ ਉਹਨਾਂ ਨੇ ਕਹਾ। ਅਤੇ ਇਮਰਾਨ ਖਾਨ ਨੂੰ ਪਹਿਲਾਂ ਮੈਨੂੰ ਦੱਸੋ ਵੀ ਅਸੈਂਬਲੀਆਂ ਦੇ ਵਿੱਚ ਕਿਹੜਾ ਐਸਾ ਕੰਮ ਹੋ ਰਿਹਾ ਜਿਹੜਾ ਇਮਰਾਨ ਖਾਨ ਦੀ ਅਪੋਜੀਸ਼ਨ ਦੀ ਸਿਆਸਤ ਥੱਲੇ ਚਲੇ ਜਾਣੀ ਹੈ। ਇਸ ਲਈ ਇਹ ਜਿਹੜਾ ਕੰਮ ਹੈ ਇਹ ਤੋੜ ਨਹੀਂ ਅੱਪੜਨਾ। ਨਾ ਇਹਦੇ ਨਾਲ ਇਮਰਾਨ ਖਾਨ ਦੀ ਅਪੋਜੀਸ਼ਨ ਨੂੰ ਇਹ ਖਰਾਬ ਕਰ ਸਕਦੇ ਨੇ, ਨਾ ਹਕੂਮਤ ਨੂੰ। ਅੱਛਾ, ਅਗਰ ਇਮਰਾਨ ਖਾਨ ਦੀ ਹਕੂਮਤ ਹੁੰਦੀ ਵੀ ਫਿਰ ਵੀ ਉਹਨੂੰ ਫਰਕ ਕੋਈ ਨਹੀਂ ਪੈਂਦਾ, ਕਿਉਂਕਿ ਉਹ ਹਕੂਮਤ ਦੀ ਵਜ੍ਹਾ ਤੋਂ ਆਵਾਮ ਦੇ ਦਿਲਾਂ 'ਚ ਤਾਂ ਨਹੀਂ ਹੈ, ਉਹ ਤਾਂ ਨਜ਼ਰੀਏ ਦੀ ਵਜ੍ਹਾ ਤੋਂ ਆਵਾਮ ਦੇ ਦਿਲਾਂ 'ਚ ਹੈ। ਅੱਛਾ, ਹੁਣ ਆਉਣੇ ਅਗਲੀ ਗੱਲ ਵਾਲੇ ਪਾਸੇ। ਅਗਲੀ ਗੱਲ ਇਹ ਹੈ ਕਿ ਹੁਣ ਤੁਸੀਂ ਇਹ ਸੋਚੋਗੇ ਵੀ ਜਦੋਂ ਇਹ ਹੋ ਨਹੀਂ ਸਕਦਾ, ਗਿੱਲ ਸਾਹਿਬ ਤੁਹਾਨੂੰ ਉੱਥੇ ਬੈਠਿਆਂ ਅਮਰੀਕਾ ਪਤਾ ਹੈ ਅਤੇ ਇਹ ਸਾਡੇ ਚੌਧਰੀ ਨਿਜ਼ਾਮਦੀਨ ਨੂੰ ਨਹੀਂ ਪਤਾ, ਫਿਰ ਉਹ ਇਹ ਸਾਰਾ ਕੰਮ ਕਿਉਂ ਕਰਨਗੇ? ਉਹ ਮੈਂ ਦੱਸਣਾ ਤੁਹਾਨੂੰ। ਨਿਜ਼ਾਮਦੀਨ ਸਾਹਿਬ ਜਿਹੜੇ ਨਾ, ਉਹਨਾਂ ਕੋਲ ਕਿਤਾਬ ਸਾਰੀ ਪੁਰਾਣੀ ਹੈ 1960-70 ਵਾਲੀ। ਉਹੀ ਤਰੀਕੇ ਜਿਹੜਾ ਬੰਦੇ ਚੁੱਕਣੇ, ਉਹਨਾਂ ਨੰਗਾ ਕਰਨਾ, ਵੀਡੀਓ ਫਿਲਮਾਂ ਬਣਾਉਣੀਆਂ, ਗੰਦੀਆਂ ਫਿਲਮਾਂ ਬਣਾਉਣੀਆਂ, ਬੰਦਿਆਂ ਨੂੰ ਬਾਅਦ 'ਚ ਯਰਕਾਉਣਾ, ਕਿਸੇ ਬੰਦੇ ਨੂੰ ਚੁੱਕ ਲੈਣਾ, ਕਿਸੇ ਦੇ ਕਤਲ ਦਾ ਮੁਕੱਦਮਾ ਪਵਾ ਦੇਣਾ, ਕਿਸੇ ਬੱਕਰੀ ਚੋਰੀ ਦਾ, ਕਿਸੇ ਖਾਦ ਚੋਰੀ ਦਾ, ਕਿਸੇ ਸਾਈਕਲ ਚੋਰੀ ਦਾ। ਇਹ ਹੁਣ ਕੋਈ ਨਵੇਂ ਕੰਮ ਕੀਤੇ ਨੇ ਚੌਧਰੀ ਸਾਹਿਬ ਨੇ? ਇਹ ਤੋਂ 1960, 70, 50 ਉਦੋਂ ਤੋਂ ਕਰਦੇ ਆ ਰਹੇ ਨੇ। ਉਹੀ ਕੰਮ ਉਹਨਾਂ ਨੇ ਹੁਣ ਦੁਬਾਰਾ ਕਰ ਦਿੱਤੇ ਨੇ। ਉਹ ਚੌਧਰੀ ਸਾਹਿਬ ਦੇ ਕੋਲ ਤਾਂ ਟੈਕਸਟ ਬੁੱਕ ਉਹੀ ਹੈ। ਉਹਨਾਂ ਨੂੰ ਲੱਗਦਾ ਵੀ ਚਲੋ ਕੋਈ ਤੀਰ 100 ਚਲਾਉਂਦੇ ਹਵਾ ਦੇ ਵਿੱਚ, ਕੋਈ ਇੱਕ ਤਾਂ ਲੱਗੇਗਾ। ਉਹ ਜਨਾਬ ਇਸ ਹਿਸਾਬ ਦੇ ਨਾਲ ਇਹ ਤੀਰ ਚਲਾ ਰਹੇ ਨੇ, ਵੱਜਣਾ ਹੈ ਕਿਤੇ ਨਹੀਂ। ਜ਼ਮਾਨਾ ਬਦਲ ਗਿਆ, ਆਵਾਮ ਬਦਲ ਗਈ, ਹਾਲਾਤ ਬਦਲ ਗਏ, ਪਰ ਚੌਧਰੀ ਸਾਡਾ ਜਿਹੜਾ ਉਹ ਨਹੀਂ ਬਦਲਿਆ। ਅੱਛਾ ਜੀ, ਹੁਣ ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਰਾਵਲਪਿੰਡੀ ਤੋਂ ਹੈ। 13 ਸਾਲਾ ਸਲਮਾਨ ਜਿਹੜਾ, ਉਹਨੂੰ ਪੁਲਿਸ ਨੇ ਹਰਾਸਾਂ ਕੀਤਾ, ਆਪਣਾ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਉੱਤੇ ਬਦਤਰੀਨ ਤਸ਼ੱਦਦ ਕੀਤਾ, ਕਸਟੋਡੀਅਲ ਟਾਰਚਰ ਦਾ ਉਹ ਸ਼ਿਕਾਰ ਹੋਇਆ ਔਰ ਉਸ ਤੋਂ ਬਾਅਦ ਉਹਦੀ ਜਾਨ ਚਲੀ ਗਈ। ਬਾਅਦ ਦੇ ਵਿੱਚ ਉਹਦੇ ਘਰ ਵਾਲਿਆਂ ਨੇ ਦੱਸਿਆ ਵੀ ਜਦੋਂ ਉਹਦੀ ਮਈਅਤ ਮਿਲੀ ਤੇ ਉਹਦੇ 'ਚ ਨਾ ਗੁਰਦੇ ਸਨ ਅਤੇ ਨਾ ਅੱਖਾਂ ਸਨ। ਮਤਲਬ ਕਿ ਉਹ ਜਾਂ ਤਾਂ ਵੇਚ ਛੱਡੀਆਂ ਜਾਂ ਫਿਰ ਹੁਣ ਸਾਡੇ ਇਲਮ 'ਚ ਨਹੀਂ ਪਿਓ ਕੀ ਕੀਤਾ। ਲੇਕਿਨ ਬਹਰਹਾਲ ਇਹ ਖਬਰ ਜਿਹੜੀ ਸਾਹਮਣੇ ਆਈ ਹੈ ਬੜੀ ਸਫਾਕ ਖਬਰ ਹੈ, ਬੜੀ ਅਫਸੋਸਨਾਕ ਖਬਰ ਹੈ। ਜ਼ਾਹਿਰ ਹੈ ਤੁਹਾਡੇ ਸਾਹਮਣੇ ਰੱਖਣੀ ਹੁੰਦੀ ਹੈ ਜਿਹੜੇ ਵੀ ਫੈਕਟਸ ਆਉਂਦੇ ਨੇ। ਅਗਲੀ ਖਬਰ ਜਿਹੜੀ ਹੈ ਜੀ, ਇਸਤਹਿਕਾਮ ਪਾਕਿਸਤਾਨ। ਹਾਂਜੀ, ਇਸਤਹਿਕਾਮ ਪਾਕਿਸਤਾਨ ਦੇ ਜਿਹੜੇ ਸਿੰਧ ਦੇ ਸਦਰ ਸਨ, ਇਸਤਹਿਕਾਮ ਪਾਰਟੀ ਤੁਹਾਨੂੰ ਪਤਾ ਹੈ ਕਿ ਜਹਾਂਗੀਰ ਤਰੀਨ ਸਾਹਿਬ ਅਤੇ ਅਲੀਮ ਖਾਨ ਸਾਹਿਬ ਨੇ ਬਣਾਈ ਸੀ। ਉਹਨਾਂ ਦੇ ਜਿਹੜੇ ਸਿੰਧ ਦੇ ਸਦਰ ਸਨ ਮਹਿਮੂਦ ਮੌਲਵੀ ਸਾਹਿਬ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਨੇ ਜਿਹੜੀ ਇਸਤਹਿਕਾਮ ਪਾਕਿਸਤਾਨ ਪਾਰਟੀ ਸਿੰਧ ਦੇ ਸਦਰ ਤੋਂ ਅਸਤੀਫਾ ਦੇ ਦਿੱਤਾ। ਅੱਛਾ, ਹੁਣ ਮਹਿਮੂਦ ਮੌਲਵੀ ਸਾਹਿਬ ਜਿਹੜੇ ਨੇ, ਇਹਨਾਂ ਨੂੰ ਮੇਰਾ ਖਿਆਲ ਅਲੀ ਜ਼ੈਦੀ ਸਾਹਿਬ ਲੈ ਕੇ ਆਏ ਸਨ। ਉਹ ਇਹਨਾਂ ਦੇ ਨਾਲ ਹੁੰਦੇ ਸਨ। ਉਹ ਪਤਾ ਨਹੀਂ ਉਹ ਇਹਨਾਂ ਦੀ ਸਟੱਪਣੀ ਹੁੰਦੇ ਸਨ ਕਿ ਇਹ ਉਹਨਾਂ ਦੀ ਸਟੱਪਣੀ ਹੁੰਦੇ ਸਨ, ਇਹ ਮੈਨੂੰ ਨਹੀਂ ਪਤਾ। ਬਹਰਹਾਲ ਉਹ ਇਹਨਾਂ ਦੇ ਨਾਲ ਹੁੰਦੇ ਸਨ, ਉਹ ਲੈ ਕੇ ਆਏ ਸਨ। ਇਮਰਾਨ ਖਾਨ ਸਾਹਿਬ ਨੇ ਇਹਨਾਂ ਨੂੰ ਇੱਜ਼ਤ ਵੀ ਦਿੱਤੀ। ਲੇਕਿਨ ਜਿਸ ਵੇਲੇ ਭੈੜਾ ਵੇਲਾ ਆਇਆ, ਨਾ ਸਿਰਫ ਇਹ ਆਪ ਨਿਕਲੇ, ਇਹਨਾਂ ਨੇ ਜਾ ਕੇ ਫਿਰ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਅਡਿਆਲਾ ਜੇਲ੍ਹ, ਅਤੇ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਇਮਰਾਨ ਖਾਨ ਨੂੰ ਮਾਈਨਸ ਕਰ ਦਈਏ। ਹੋਰ ਵੀ ਇਹ ਕਾਫੀ ਬੰਦਿਆਂ ਦੇ ਕੋਲ ਗਏ ਇਮਰਾਨ ਖਾਨ ਸਾਹਿਬ ਨੂੰ ਮਾਈਨਸ ਕਰਨ ਵਾਸਤੇ। ਜਿਸ ਵੇਲੇ ਗੱਲ ਨਾ ਬਣੀ ਅਤੇ ਹੁਣ ਬਹਰਹਾਲ ਕੱਖੋਂ ਹੌਲੇ ਹੋ ਗਏ ਨੇ। ਹੁਣ ਇਸਤਹਿਕਾਮ ਪਾਕਿਸਤਾਨ ਪਾਰਟੀ ਦਾ ਕਿਤੇ ਕੋਈ ਨਾਮੋ ਨਿਸ਼ਾਨ ਹੀ ਨਹੀਂ ਰਿਹਾ, ਅਤੇ ਹੁਣ ਇਹ ਆਉਂਦੇ ਨੇ ਵੀ ਮੈਂ ਉਹਦਾ ਅਸਤੀਫਾ ਦੇ ਦੇਣਾ। ਹੁਣ ਭਾਈ ਜੀ, ਉਹਦਾ ਅਸਤੀਫਾ ਦਿਓ ਨਾ ਦਿਓ, ਲੋਕਾਂ ਨੂੰ ਵੇਖੋ ਪਤਾ ਵੀ ਨਹੀਂ ਵੀ ਕੋਈ ਇਸਤਹਿਕਾਮ ਪਾਕਿਸਤਾਨ ਪਾਰਟੀ ਹੁੰਦੀ ਸੀ, ਅਤੇ ਹੁਣ ਤੁਸੀਂ ਜੋ ਆਪਣੇ ਨਾਲ ਕਰਨਾ ਸੀ ਉਹ ਤਾਂ ਕਰ ਲਿਆ। ਅੱਛਾ ਜੀ, ਨਾਦਰ ਗਿਰਮਾਨੀ ਸਾਹਿਬ ਨੇ ਸਦੀਕੀ ਸਾਹਿਬ ਦੇ ਕੋਲੋਂ ਸਵਾਲ ਪੁੱਛਿਆ, ਇਰਫਾਨ ਸਦੀਕੀ ਸਾਹਿਬ। ਉਹਨਾਂ ਨੇ ਕਿਹਾ ਮੁਸਲਿਮ ਲੀਗ ਨੂਨ ਨੇ ਸਾਦ ਰਫੀਕ ਨੂੰ ਔਰ ਖੁਰਮ ਦਸਤਗੀਰ ਨੂੰ ਛੱਡ ਕੇ ਪਰਵੇਜ਼ ਖਟਕ ਨੂੰ ਆਪਣਾ ਵਜ਼ੀਰ ਬਣਾ ਲਿਆ, ਮਸ਼ੀਰ ਬਣਾ ਲਿਆ। ਉਸੇ ਪਰਵੇਜ਼ ਖਟਕ ਨੂੰ ਜਿਹਨੂੰ ਚੋਰ ਆਂਦੇ ਸੋ, ਜਿੱਤੇ ਕਦੀ ਬਿਲੀਅਨ ਟਰੀ ਸੁਨਾਮੀ ਦਾ ਕੇਸ ਬਣਾਉਂਦੇ ਸੋ, ਕਦੀ ਮਾਲਮ ਜੱਬਾ ਬਣਾਉਂਦੇ ਸੋ, ਕਦੀ ਤੁਸੀਂ ਆਂਦੇ ਸੋ ਵੀ ਪਿਸ਼ਾਵਰ ਮੈਟਰੋ 'ਤੇ ਚੋਰੀ ਹੋਈ। ਉਹਦੇ 'ਤੇ ਫਿਰ ਸਦੀਕੀ ਸਾਹਿਬ, ਇਰਫਾਨ ਸਦੀਕੀ ਸਾਹਿਬ ਦੀ ਇੰਪੋਰਟੈਂਸ ਇਹ ਵੀ ਹੈ ਕਿ ਉਹ ਸਾਡੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ, ਉਹਨਾਂ ਦੇ ਉਸਤਾਦ ਮੁਹਤਰਮ ਨੇ। ਉਸਤਾਦ ਮੁਹਤਰਮ ਨੇ ਫਿਰ ਇਹ ਕਿਹਾ ਵੀ ਸਿਆਸਤ ਦੇ ਵਿੱਚ ਅਸੂਲ ਹੀ ਸਾਰਾ ਕੁਝ ਨਹੀਂ ਹੁੰਦੇ, ਕਦੀ ਕਦੀ ਕੰਪਰੋਮਾਈਜ਼ ਵੀ ਕਰਨੇ ਪੈਂਦੇ ਨੇ, ਕੌੜੀਆਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਨੇ। ਇਹ ਹੁਣ ਸਾਨੂੰ ਨਹੀਂ ਉਹਨਾਂ ਦੱਸਿਆ ਵੀ ਕੰਪਰੋਮਾਈਜ਼ ਕਿਹੜਾ ਹੈ। ਜਿਹੜਾ ਜਿਨ੍ਹਾਂ ਨੂੰ ਗਾਲਾਂ ਕੱਢਦੇ ਸਨ ਉਹਨਾਂ ਨੂੰ ਹੀ ਹੁਣ ਆਪਣੇ ਸਿਰ 'ਤੇ ਇਹਨਾਂ ਨੇ ਬਹਾ ਲਿਆ। ਅਗਲੀ ਖਬਰ ਜਨਾਬ, ਕੌਮੀ ਅਸੈਂਬਲੀ ਦੇ ਵਿੱਚੋਂ 220 ਮੁਲਾਜ਼ਮ ਜਿਹੜੇ ਨੇ ਉਹ ਫਾਰਿਗ ਕਰ ਦਿੱਤੇ ਨੇ। ਜੀ ਤੁਸੀਂ ਦੁਰਸਤ ਸੁਣ ਰਹੇ ਹੋ, 220 ਮੁਲਾਜ਼ਮ ਕੌਮੀ ਅਸੈਂਬਲੀ 'ਚੋਂ ਫਾਰਿਗ ਕਰ ਦਿੱਤੇ ਨੇ। ਲੇਕਿਨ ਨਾਲ ਔਰ ਕਿਉਂ ਕੀਤੇ ਨੇ ਫਾਰਿਗ? ਉਹਨਾਂ ਆਖਿਆ ਜੀ ਇਹਦੇ ਨਾਲ ਤਨਖਾਹਾਂ ਬਚਾਉਣੀਆਂ ਨੇ ਅਸੀਂ।
220 ਮੁਲਾਜ਼ਮੀਨ ਨੌਕਰੀਆਂ ਤੋਂ ਕੱਢੇ ਨੇ, ਉਹਨਾਂ ਨੂੰ ਹਟਾਇਆ, ਕਿਸੇ ਨੂੰ ਗੋਲਡਨ ਹੈਂਡਸ਼ੇਕ ਦਿੱਤਾ, ਕਿਸੇ ਦਾ ਕੁਝ ਕੀਤਾ। ਬਹਰਹਾਲ ਉਹਨਾਂ ਨੇ ਕਿਹਾ ਜੀ ਅਸੈਂਬਲੀ ਦਾ ਖਰਚਾ ਬੜਾ ਹੈ, ਉਹ ਘੱਟ ਕਰਨਾ ਹੈ। ਬਟ ਨਾਲ ਹੀ ਉਹਨਾਂ ਨੇ 300% ਜਿਹੜੇ ਸੈਨੇਟਰ ਤੇ MNAs ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਨੇ। ਇਸੇ ਤਰੀਕੇ ਨਾਲ ਪੰਜਾਬ ਅਸੈਂਬਲੀ 'ਚ ਵੀ ਵਧਾਈਆਂ ਗਈਆਂ ਨੇ। ਨਾਲ ਹੀ ਉਹਨਾਂ ਤਨਖਾਹਾਂ ਚੁੱਕ ਦਿੱਤੀਆਂ ਅਸਮਾਨ ਵੱਲ ਨੂੰ। ਇਹ ਤੇ ਮੇਰਾ ਖਿਆਲ 400 ਬੰਦਾ ਤੁਸੀਂ ਛੱਡ ਕੇ 4000 ਵੀ ਕੱਢੋ, ਤੇ ਜਿੰਨੀਆਂ ਤਨਖਾਹਾਂ ਵਧਾ ਦਿੱਤੀਆਂ ਉਹ ਖਰਚਾ ਜਿਹੜਾ ਬਰਾਬਰ ਹੋ ਜਾਣਾ ਹੈ। ਤੇ ਇਹ ਚੌਧਰੀ ਸਾਹਿਬ ਦੀਆਂ ਪ੍ਰਾਇਓਰਿਟੀਜ਼ ਨੇ, ਇਹ ਚੌਧਰੀ ਸਾਹਿਬ ਦੇ ਕੰਮ ਨੇ। ਬਾਕੀ ਤੁਸੀਂ ਅੱਗੋਂ ਆਪ ਸਾਹਿਬ ਮਤਲਬ ਕਿ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਉਹ ਜ਼ੁਬਾਨੀ ਜਮ੍ਹਾਂ ਖਰਚ ਹੈ, ਅਤੇ ਬਸ ਕਾਰਵਾਈ ਪੂਰੀ ਕਰ ਰਹੇ ਨੇ। ਅਸਲ ਦੇ ਵਿੱਚ ਕੋਈ ਉਹਦੇ ਵਿੱਚ ਨਾ ਤਵੱਜੋ ਇਸ ਗੱਲ 'ਤੇ ਆ ਵੀ ਖਰਚਾ ਘੱਟ ਕਰਨਾ ਹੈ, ਨਾ ਕੋਈ ਹੋਰ ਚੰਗਾ ਕੰਮ ਕਰਨ 'ਤੇ ਤਵੱਜੋ ਹੈ ਸਾਡੀ। ਅਸੀਂ ਬਸ ਲੋਕਾਂ ਨੂੰ ਕਮਲਾ ਬਣਾਉਣਾ, ਬੇਵਕੂਫ ਬਣਾਉਣਾ, ਹੋਰ ਗੱਲ ਕੋਈ ਸਾਡੇ ਸਾਹਮਣੇ ਨਾ ਹੈ, ਨਾ ਅਸੀਂ ਲਿਆਉਣਾ ਚਾਹੁੰਦੇ ਹਾਂ। ਅੱਛਾ ਜੀ, ਨੂਰੀਨ ਖਾਨ ਸਾਹਿਬਾ ਦਾ, ਨੂਰੀਨ ਖਾਨ ਨਿਆਜ਼ੀ, ਇਮਰਾਨ ਖਾਨ ਸਾਹਿਬ ਦੀ ਹਮਸ਼ੀਰਾ, ਉਹਨਾਂ ਦਾ ਇੱਕ ਇੰਟਰਵਿਊ ਆਇਆ। ਇੱਕ ਮਾਂ ਦੇ ਤੌਰ 'ਤੇ ਉਹਨਾਂ ਕੋਲੋਂ ਪੁੱਛਿਆ ਕਿ ਤੁਹਾਡਾ ਪੁੱਤਰ ਵੀ ਇਸ ਵੇਲੇ ਮਿਸਿੰਗ ਹੈ। ਮਤਲਬ ਕਿ ਜ਼ਾਹਿਰ ਹੈ ਮਿਸਿੰਗ ਦਾ ਮਤਲਬ ਹੈ ਕਿ ਇਸ ਵੇਲੇ ਮਿਲਟਰੀ ਕੋਰਟ ਦੇ ਵਿੱਚ, ਮਿਸਿੰਗ ਦਾ ਮਤਲਬ ਕਿ ਘਰ ਨਹੀਂ ਹੈ, ਮਿਲਟਰੀ ਕੋਰਟ 'ਚ ਉਹਨੂੰ ਸਜ਼ਾ ਹੋਈ ਹੈ, ਉਹ ਵੀ ਉੱਥੇ ਜੇਲ੍ਹ ਭੁਗਤ ਰਿਹਾ, ਅਤੇ ਔਖੀ ਜੇਲ੍ਹ ਭੁਗਤ ਰਿਹਾ। ਦੂਜੇ ਪਾਸੇ ਤੁਹਾਡਾ ਵੀਰ, ਤੁਹਾਡਾ ਭਰਾ ਇਮਰਾਨ ਖਾਨ, ਉਹ ਵੀ ਜੇਲ੍ਹ ਭੁਗਤ ਰਿਹਾ। ਬਹੁਤਾ ਹਿਰਕੇ ਦਾ ਜੀ। ਹੁਣ ਇਹ ਸਵਾਲ ਪੁੱਛਣ ਵਾਲੇ 'ਤੇ ਵੀ ਮੈਂ ਕੁਰਬਾਨ ਜਾਵਾਂ। ਇੱਕ ਪਾਸੇ ਤੁਹਾਨੂੰ ਪਤਾ ਹੈ ਕਿ ਭੈਣ ਦੇ ਰਿਸ਼ਤੇ ਨਾਲ ਦਾ ਵੀ ਰਿਸ਼ਤਾ ਕੋਈ ਨਹੀਂ ਦੁਨੀਆ 'ਚ, ਅਤੇ ਮਾਂ ਦੇ ਰਿਸ਼ਤੇ ਨਾਲ ਦਾ ਵੀ ਰਿਸ਼ਤਾ ਕੋਈ ਨਹੀਂ। ਅਤੇ ਸਵਾਲ ਬੜਾ ਹੀ ਔਖਾ ਪੁੱਛਿਆ, ਲੇਕਿਨ ਉਹਨਾਂ ਨੇ ਇਹ ਕਿਹਾ ਵੀ ਕੋਈ ਸ਼ੱਕ ਨਹੀਂ, ਮੈਨੂੰ ਆਪਣੇ ਬੇਟੇ ਦਾ ਵੀ ਬੜਾ ਦੁੱਖ ਹੈ, ਬੜਾ ਮਿਸ ਕਰਦੀ ਹਾਂ ਮੈਂ ਉਹਨੂੰ, ਉਹਦੇ ਨਾਲ ਵੀ ਜ਼ੁਲਮ ਹੋ ਰਿਹਾ, ਲੇਕਿਨ ਮੈਨੂੰ ਆਪਣੇ ਭਰਾ ਦਾ ਜ਼ਿਆਦਾ ਦੁੱਖ ਆਉਂਦਾ। ਮੇਰੇ ਵੀਰ ਦਾ ਮੈਨੂੰ ਦੁੱਖ ਜ਼ਿਆਦਾ ਹੈ, ਕਿਉਂਕਿ ਉਹਨੂੰ ਜਿਹੜੇ ਹਾਲਾਤ ਦੇ ਵਿੱਚ ਜੇਲ੍ਹ 'ਚ ਰੱਖਿਆ ਗਿਆ ਉਹ ਬਰਦਾਸ਼ਤ ਨਹੀਂ ਹੁੰਦਾ। ਹੁਣ ਤੁਸੀਂ ਸਵਾਲ ਪੁੱਛਣ ਵਾਲਿਆਂ 'ਤੇ ਵੀ ਮੈਂ ਆਫਰੀਨ ਕਹਾਂਗਾ, ਅਤੇ ਜਵਾਬ ਦੇਣ ਵਾਲਿਆਂ 'ਤੇ ਵੀ ਆਫਰੀਨ ਕਹਾਂਗਾ ਵੀ ਕਿੱਡੀ ਔਖੀ ਸਿਚੁਏਸ਼ਨ 'ਚ ਵੀ ਇੱਕ ਭੈਣ ਨੇ ਜਿਹੜਾ ਉਹ ਵੀਰ ਦੇ ਰਿਸ਼ਤੇ ਨੂੰ ਫਿਰ ਵੀ ਉੱਚਾ ਰੱਖਿਆ ਹੈ, ਕਿਉਂਕਿ ਇਹ ਰਿਸ਼ਤਾ ਹੀ ਇਹੋ ਜਿਹਾ ਸ਼ਾਇਦ ਇਹਦੇ ਨਾਲ ਦਾ ਰਿਸ਼ਤਾ ਵੀ, ਜਿਸ ਤਰ੍ਹਾਂ ਮਾਂ ਪੁੱਤਰ ਦਾ ਜਾਂ ਮਾਂ ਬੇਟੀ ਦਾ ਰਿਸ਼ਤਾ ਹੈ, ਇੰਝ ਹੀ ਮੇਰਾ ਖਿਆਲ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਇਹਦੀ ਵੀ ਨਾ ਕੋਈ ਮਿਸਾਲ ਹੈ ਅਤੇ ਨਾ ਕੋਈ ਨਜ਼ੀਰ ਹੈ, ਨਾ ਕੋਈ ਇਹਦੀ ਗੱਲਬਾਤ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਵੀ ਇੱਕ ਭੈਣ ਦੇ ਬਾਰੇ ਹੈ, ਔਰ ਖਬਰ ਹੈ ਅਹਿਮਦ ਫਰਾਦ ਸ਼ਾਇਰ। ਤੁਹਾਨੂੰ ਪਤਾ ਹੈ ਅਹਿਮਦ ਫਰਾਦ ਕਸ਼ਮੀਰੀ ਸ਼ਾਇਰ ਨੇ, ਔਰ ਉਹ ਵੀ ਪਰਵਾਨੇ ਨੇ, ਦੀਵਾਨੇ ਨੇ। ਮਤਲਬ ਕਿ ਸੋਚਣ ਸਮਝੋਂ ਬਗੈਰ ਉਹ ਵੀ ਆਜ਼ਾਦੀ ਸਹਾਫਤ ਹੋਵੇ, ਹਿਊਮਨ ਰਾਈਟਸ ਹੋਣ, ਗਰੀਬਾਂ ਦੇ ਹਕੂਕ ਹੋਣ, ਜਮਹੂਰੀਅਤ ਹੋਵੇ, ਉਹਦੇ ਵਾਸਤੇ ਮਰਨ ਮਿਟਣ ਨੂੰ ਤਿਆਰ ਹੈ ਉਹ ਬੰਦਾ। ਤੁਹਾਨੂੰ ਚੇਤਾ ਹੋਏਗਾ ਕਿ ਪਹਿਲਾਂ ਇਹਨਾਂ ਨੂੰ ISI ਨੇ ਚੁੱਕ ਲਿਆ ਸੀ, ਔਰ ਉਸ ਵੇਲੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਦਾ ਭਲਾ ਹੋਵੇ ਵੀ ਉਹਨਾਂ ਜ਼ੋਰ ਪਾਇਆ, ਅਤੇ ਜਦੋਂ ਆਖਰ 'ਤੇ ਉਹਨਾਂ ਸੈਕਟਰ ਕਮਾਂਡਰ ਨੂੰ ਸੱਦਿਆ, ਅਤੇ ਉਸ ਵੇਲੇ ਇਹਨਾਂ ਨੂੰ ਕੋਹਾਲਾ ਪੁਲ ਦੇ ਉੱਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ, ਔਰ ਇਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਾ ਕੇ ਅਤੇ ਕਸ਼ਮੀਰ 'ਚ ਇਹਨਾਂ ਦੀ ਗ੍ਰਿਫਤਾਰੀ ਕਰਵਾ ਦਿੱਤੀ। ਖੈਰ ਖੁਦਾ ਕਰਕੇ ਇਹਨਾਂ ਦੀ ਜ਼ਮਾਨਤ ਹੋਈ ਹੈ, ਛੁੱਟੇ। ਲੇਕਿਨ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਬੇਗਮ, ਕਿਉਂਕਿ ਅਦਾਲਤਾਂ 'ਚ ਰੋਜ਼ ਜਾ ਰਹੀ ਸੀ, ਅਤੇ ਉਹਦੇ ਉੱਤੇ ਇਹਨਾਂ ਨੇ ਇੱਕ ਝੂਠਾ ਕਤਲ ਦਾ ਕੇਸ ਪਾ ਦਿੱਤਾ। ਹੁਣ ਉਹਨਾਂ ਦੀ ਬੇਗਮ ਜਿਹੜੀ ਹੈ ਉਹ ਇਸ ਵੇਲੇ ਰਿਮਾਂਡ ਭੁਗਤਣ ਰਹੀ ਹੈ, ਅਤੇ ਕੱਲ੍ਹ ਜਿਸ ਵੇਲੇ ਅਦਾਲਤ ਦੇ ਵਿੱਚ ਬੇਗਮ ਨੂੰ ਲਿਆਂਦਾ ਗਿਆ, ਦੂਸਰੀ ਵਾਰੀ ਰਿਮਾਂਡ ਭੁਗਤ ਰਹੀ ਸੀ, ਹੁਣ ਤੀਸਰੀ ਵਾਰੀ ਰਿਮਾਂਡ ਮੰਗ ਰਹੇ ਸਨ, ਅਤੇ ਉਹਨਾਂ ਨੇ ਦੱਸਿਆ ਅਹਿਮਦ ਫਰਾਦ ਸਾਹਿਬ ਦੀ ਬੇਗਮ ਨੇ ਕਿ ਮੇਰੇ 'ਤੇ ਉਹਨਾਂ ਨੇ ਤਸ਼ੱਦਦ ਕੀਤਾ। ਅਤੇ ਅੱਗੋਂ ਜਿਹੜੀ ਜੱਜ ਸਾਹਿਬਾ ਸਨ, ਉਹਨਾਂ ਨੇ ਸ਼ਾਇਸਤਾ ਕੁੰਡੀ ਉਹਨਾਂ ਦਾ ਨਾਂ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਕੱਪੜੇ ਲਾ ਕੇ ਵਿਖਾ ਤੇਰੇ 'ਤੇ ਕਿੱਥੇ ਤਸ਼ੱਦਦ ਹੋਇਆ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਅਤੇ ਅਦਾਲਤ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਵੀ ਮਰਦ ਖੜ੍ਹੇ ਸਨ, ਵਕੀਲ ਵੀ ਖੜ੍ਹੇ ਸਨ, ਪੂਰੀ ਅਦਾਲਤ ਮਰਦਾਂ ਨਾਲ ਭਰੀ ਸੀ, ਅਤੇ ਸ਼ਾਇਸਤਾ ਕੁੰਡੀ ਸਾਹਿਬਾ ਨੇ ਉੱਥੇ ਉਹਨਾਂ ਨੂੰ ਕਿਹਾ ਵੀ ਕਮੀਜ਼ ਉਤਾਰ ਕੇ ਵਿਖਾਓ ਅਦਾਲਤ ਦੇ ਵਿੱਚ ਅਗਰ ਤੁਹਾਡੇ 'ਤੇ, ਹਾਲਾਂਕਿ ਉਹ ਮੈਡੀਕਲ ਰਿਪੋਰਟ ਵੀ ਕਹਿ ਸਕਦੀਆਂ ਸਨ ਵੀ ਕਰਾਓ, ਜਾਂ ਆਪਣੇ ਚੈਂਬਰ 'ਚ ਲਿਜਾ ਕੇ ਨਾਲ ਕੋਈ 2-3 ਜਿਹੜੀਆਂ ਫੀਮੇਲ ਪੁਲਿਸ ਵਾਲੀਆਂ ਸਨ ਉਹਨਾਂ ਨੂੰ ਲਿਜਾ ਕੇ ਖਵਾਤੀਨ ਨੂੰ, ਫਿਰ ਵੀ ਉਹ ਖੁਦ ਵੀ ਮੁਲਾਜ਼ਾ ਕਰ ਸਕਦੀਆਂ ਸਨ। ਲੇਕਿਨ ਮੇਰੀ ਹੈਰਾਨੀ ਹੈ, ਮੈਂ ਇਹੀ ਗੱਲ ਕਹਾਂਗਾ ਕਿ ਇਸ ਤੋਂ ਵੱਧ ਹੈਰਾਨੀ ਦੀ ਗੱਲ ਹੋ ਨਹੀਂ ਸਕਦੀ ਵੀ ਮਾਸ਼ਰਾ ਕਿਹੜੇ ਪਾਸੇ ਨੂੰ ਚਲਾ ਗਿਆ। ਇਹ ਜੱਜ ਸਾਹਿਬਾ ਖੁਦ ਵੀ ਇੱਕ ਖਾਤੂਨ ਨੇ, ਅਤੇ ਉਹ ਇੱਕ ਦੂਸਰੀ ਮਜ਼ਲੂਮ ਖਾਤੂਨ ਦੇ ਨਾਲ ਕੀ ਕਰ ਰਹੇ ਨੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਸਾਡੇ ਬਜ਼ੁਰਗ ਔਰ ਬੜੇ ਸਾਡੇ ਲਈ ਮੁਹਤਰਮ ਅਨਵਰ ਮਕਸੂਦ ਸਾਹਿਬ ਦਾ ਗਿਲਾ ਹੈ ਵੀ ਜਾਇਜ਼ ਹੈ। ਉਹਨਾਂ ਕਿਹਾ ਸੋਸ਼ਲ ਮੀਡੀਆ 'ਤੇ ਲੋਕੀ ਜਿਹੜੀਆਂ ਗੱਲਾਂ ਲਿਖਣਾ ਚਾਹੁੰਦੇ ਨੇ ਲੇਕਿਨ ਡਰਦੇ ਹੋਏ ਨਹੀਂ ਲਿਖਦੇ, ਲੋਕੀ ਜਿਹੜੀਆਂ ਗੱਲਾਂ ਲਿਖਣਾ ਚਾਹੁੰਦੇ ਨੇ ਔਰ ਡਰਦੇ ਹੋਏ ਨਹੀਂ ਲਿਖਦੇ, ਉਹ ਮੇਰਾ ਨਾਂ ਲਿਖ ਕੇ ਲਿਖ ਦਿੰਦੇ ਨੇ। ਮਤਲਬ ਕਿ ਅਨਵਰ ਮਕਸੂਦ ਸਾਹਿਬ ਦੇ ਝੂਠੇ ਟਵਿੱਟਰ ਦੇ ਅਕਾਊਂਟ ਬਣਾ ਦਿੰਦੇ ਨੇ, ਜਾਂ ਇੱਕ ਤਸਵੀਰ ਬਣਾ ਕੇ ਉਹਦੇ 'ਤੇ ਅਨਵਰ ਮਕਸੂਦ ਸਾਹਿਬ ਦੀ ਤਸਵੀਰ ਲਾ ਦਿੰਦੇ ਨੇ, ਥੱਲੇ ਉਹਨਾਂ ਦਾ ਨਾਂ ਲਿਖ ਦਿੰਦੇ ਨੇ, ਅਤੇ ਬਿਆਨ ਆਪਣੇ ਕੋਲੋਂ ਛੱਡ ਦਿੰਦੇ ਨੇ। ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਲੋਕੀ ਚੌਧਰੀ ਨਿਜ਼ਾਮਦੀਨ ਨੂੰ ਜਿਹੜੀ ਗੱਲ ਕਹਿਣਾ ਚਾਹੁੰਦੇ ਨੇ, ਉਹਨਾਂ ਨਾਂ ਤਾਂ ਨਹੀਂ ਲਿਆ, ਲੇਕਿਨ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਹੈ ਵੀ ਜੋ ਨਿਜ਼ਾਮਦੀਨ ਸਾਹਿਬ ਨੂੰ ਮਾੜਾ ਚੰਗਾ ਕਹਿਣਾ ਚਾਹੁੰਦੇ ਨੇ ਲੋਕ, ਉਹ ਆਪ ਤਾਂ ਨਹੀਂ ਕਹਿੰਦੇ ਵੀ ਚੁੱਕੇ ਜਾਵਾਂਗੇ, ਉਹ ਮੇਰਾ ਨਾਂ ਲਿਖ ਕੇ ਅਤੇ ਉਹ ਸਟੇਟਮੈਂਟ ਦੇ ਦਿੰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਪਤਾ ਹੀ ਹੈ ਕਿ DG ISPR ਸਾਹਿਬ ਨੇ ਇੱਕ ਤਰਾਨਾ ਛੱਡਿਆ ਸੀ,
ਦੁਸ਼ਮਣਾ ਉਹ ਤਰਾਨਾ ਜਿਸ ਵੇਲੇ ਛੱਡਿਆ ਤੇ 75% ਆਵਾਮ ਨੇ ਉਹਨੂੰ ਰਿਜੈਕਟ ਕਰ ਦਿੱਤਾ ਤੇ ਕਮੈਂਟ ਉੱਥੇ ਬੜੇ ਬੜੇ ਜਿਹੜੇ ਨੇ ਉਹ ਕ੍ਰਿਟੀਕਲ ਕੀਤੇ। ਚੌਧਰੀ ਸਾਹਿਬ ਨੇ ਵੇਖਿਆ ਵੀ ਇਹ ਤੇ ਨਿੱਕੇ ਚੌਧਰੀ ਸਾਹਿਬ ਨੇ ਦੇਖਿਆ ਵੀ ਇਹ ਤੇ ਕੰਮ ਖਰਾਬ ਹੋ ਗਿਆ, ਉਹਨਾਂ ਨੇ ਉਹ ਤਰਾਨਾ ਡਿਲੀਟ ਕਰ ਦਿੱਤਾ। ਤਰਾਨਾ ਡਿਲੀਟ ਕੀਤਾ, ਉਹਨੂੰ ਫਿਰ ਉਹਨਾਂ ਪੋਸਟ ਕੀਤਾ, ਉਹਨਾਂ ਕਿਹਾ ਵੀ ਇਹ ਚਲੋ ਇਹ ਤੇ ਜਾਨ ਛੁੱਟੇ ਨਾ ਜਿਹੜੇ 75% ਨੇ ਥੰਬਸ ਡਾਊਨ ਕੀਤਾ ਸੀ ਤੇ ਥੰਬਸ ਅਪ ਹੁੰਦਾ ਹੈ ਜਿਸ ਵੇਲੇ ਤੁਸੀਂ ਲਾਈਕ ਕਰਦੇ ਹੋ ਕਿਸੇ ਟਵੀਟ ਨੂੰ, ਆਪਣਾ ਕਿਸੇ ਵੀਡੀਓ ਨੂੰ YouTube ਤੇ। ਉਹ ਜਿਸ ਵੇਲੇ ਦੋਹਰੇ ਉਹਨਾਂ ਨੇ ਚਾੜਿਆ ਤੇ ਉਹ ਦੋਹਰੇ ਜਨਾਬੇ ਵਾਲਾ ਲੋਕਾਂ ਨੇ ਉਹੀ ਕੰਮ ਕੀਤਾ, ਫਿਰ 75% ਨੇ ਉਹਨੂੰ ਥੰਬਸ ਡਾਊਨ ਕਰ ਦਿੱਤਾ, ਰਿਜੈਕਟ ਕਰ ਦਿੱਤਾ। ਤੇ ਉਹਦੇ ਉੱਤੇ ਜਿਹੜੇ ਕਮੈਂਟ ਸਨ ਉਹ ਵੀ ਬੜੇ ਹੀ ਕੋਈ ਕੌੜੇ ਕਮੈਂਟ ਲੋਕੀ ਦੇ ਰਹੇ ਸਨ, ਬੜੇ ਹੀ ਕ੍ਰਿਟੀਕਲ ਕਮੈਂਟ ਸਨ, ਬੜੀ ਤਨਕੀਦੀ ਕਮੈਂਟ ਸਨ। ਆਵਾਮ ਦਾ ਗੁੱਸਾ ਤੇ ਗੈਜ਼ੋ ਗਜ਼ਬ ਸੀ ਉਹਨਾਂ ਦੇ ਵਿੱਚ। ਹੁਣ ਇਹ ਗੱਲ ਸਾਹਮਣੇ ਆਈ ਹੈ ਵੀ ਛੋਟੇ ਚੌਧਰੀ ਨਿਜ਼ਾਮਦੀਨ ਨੇ ਉੱਥੇ ਬੰਦੇ ਬਾਹ ਛੜੇ ਨੇ ਆਪਣੇ YouTube ਤੇ, ਜਿਨ੍ਹਾਂ ਦਾ ਹੁਣ ਕੰਮ ਹੈ ਕਿ ਜਿਹੜਾ ਭੈੜਾ ਟਵੀਟ ਹੋਵੇ ਉਹ ਡਿਲੀਟ ਕਰ ਦਿਓ। ਆਪਣਾ ਉਹ ਟਵੀਟ ਕਹਿ ਰਿਹਾ, ਕਮੈਂਟ ਹੋਵੇ ਉਹਨਾਂ ਦੀ ਵੀਡੀਓ ਤੇ ਜਿਹੜਾ ਪਸੰਦ ਨਾ ਆਵੇ ਜਾਂ ਕ੍ਰਿਟੀਕਲ ਹੋਵੇ ਉਹਨੂੰ ਡਿਲੀਟ ਕਰ ਦਿਓ। ਲਓ ਜੀ, ਇਹ ਕੰਮ ਹੁਣ ਕਮੈਂਟ ਡਿਲੀਟ ਕਰਨ ਤੇ ਆ ਗਿਆ ਹੈ। ਮਤਲਬ ਜੇ ਬੋਲਦੇ ਨੇ, ਪਹਿਲਾਂ ਗੁੰਗੀਆਂ ਫਿਲਮਾਂ ਜਾਰੀ ਕਰਦੇ ਸਨ, ਤੁਹਾਨੂੰ ਪਤਾ ਹੈ DGSP ਆਰਮੀ ਆਰਮੀ ਚੀਫ ਵੀ ਪਿਛਲੀ ਵਾਰੀ ਆਰਮੀ ਚੀਫ ਸਾਹਿਬ ਪਹਿਲੀ ਵਾਰੀ ਕੂਏ ਬੋਲੇ, ਉਹਦੇ ਜਿਹੜਾ ਆਖਿਆ ਔਰਤਾਂ ਦਾ ਇਹਤਰਾਮ ਕਰੋ, ਹੂ ਆਰ ਯੂ, ਤੇ ਨਾਲ ਹੱਥ ਤੇ ਪੈਰ ਵੱਢਣ ਦੀ ਗੱਲ ਕੀਤੀ, ਪਹਿਲੀ ਵਾਰੀ ਬੋਲੇ ਤੇ ਆਵਾਮ ਪੈ ਗਈ। ਹੁਣ ਦੋਹਰੇ ਬਾਵਲਪੁਰ ਮਿਲੇ ਨੇ ਆਵਾਮ ਦੇ ਨਾਲ ਤੇ ਫਿਰ ਗੁੰਗੀਆਂ ਫਿਲਮਾਂ ਚਲਾਈਆਂ ਨੇ, ਮਤਲਬ ਕਿ ਕੋਈ ਆਵਾਜ਼ ਨਹੀਂ, ਬਸ ਤਾੜੀਆਂ ਮਾਰ ਰਹੇ ਨੇ ਲੋਕੀ ਤੇ ਇਹਨਾਂ ਦੀ ਤਕਰੀਰ ਦੀਆਂ ਤਸਵੀਰਾਂ ਆ ਰਹੀਆਂ ਨੇ। ਤੇ ਜੇ ਗਾਣਾ ਛੱਡਦੇ ਨੇ ਤੇ ਉੱਥੇ ਮੁਸੀਬਤ ਪੈ ਜਾਂਦੀ ਹੈ ਕਮੈਂਟਸ ਦੇ ਵਿੱਚ, ਆਪ ਬੋਲ ਕੇ ਵਿੱਚ ਆਵਾਜ਼ ਛੱਡਦੇ ਨੇ ਤੇ ਉੱਥੇ ਮੁਸੀਬਤ ਪੈ ਜਾਂਦੀ ਹੈ। ਲਓ ਜੀ, ਤੁਰੇ ਸਾਂ ਅਸੀਂ ਇਮਰਾਨ ਖਾਨ ਦੇ ਨਾਂ ਦੇ ਉੱਤੇ ਲਾਲ ਲਕੀਰ ਲਾਉਣ ਤੇ ਉਹਦਾ ਨਾਂ ਲੈਣ ਤੋਂ ਡੱਕਣ ਤੇ ਅਸਲ ਅਸੀਂ ਆਪਣੀ ਆਵਾਜ਼ ਬੰਦ ਕਰਵਾ ਬੈਠੇ ਹਾਂ। ਤੇ ਹੁਣ ਕੋਈ ਚੌਧਰੀ ਨਿਜ਼ਾਮਦੀਨ ਨੂੰ ਸਾਹਿਬ ਨੂੰ ਹੁਣ ਵੀ ਸਮਝਾਏ ਵੀ ਹੁਣ ਤੇ ਤੁਸੀਂ ਆਪਣੀ ਆਵਾਜ਼ ਆਪ ਨਹੀਂ ਖੋਲ੍ਹ ਸਕਦੇ ਤੇ ਤੁਸੀਂ ਤੁਰੇ ਸੋ ਇਮਰਾਨ ਖਾਨ ਦੀ ਆਵਾਜ਼ ਬੰਦ ਕਰਨ ਨੂੰ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।